कि 6 फरवरी कहा जा रहा है कि मुज़ाकरात जिहड़ा है अमरीका ते ईरान के दरमियान होण जा रहे हैं। की नज़र आ रही है इन्हां मुज़ाकरात के हवाले नाल तुहाडा मौकफ के? ਅਸੀਂ ਆਪਣੇ ਬਚਪਨ 'ਚ ਵੀ ਇੰਨਾ ਟਰਬੂਲੈਂਟ ਟਾਈਮ ਨਹੀਂ ਵੇਖਿਆ। ਇਹਦੇ ਤੋਂ ਪਹਿਲਾਂ ਵੀ ਜਿਹੜਾ ਨਾ ਇਹ ਜਿਹੜੇ ਟਾਈਮ ਹੈ ਕੋਈ ਇੱਕ ਡੈਕੇਡ ਜਿਹੜਾ ਹੈ ਇਹਦਾ ਸਮਝ ਨਹੀਂ ਆਉਂਦਾ ਕਿ ਕੋਈ ਦਿਨ ਐਸਾ ਨਹੀਂ ਗੁਜ਼ਰਦਾ ਜਿਹਦੇ ਵਿੱਚ ਕੋਈ ਕੇਓਸ ਨਹੀਂ, ਕੋਈ ਕਿਰੇ ਜੰਗ ਨਹੀਂ ਪਈ ਹੁੰਦੀ, ਕੋਈ ਕਿਰੇ ਜੈਨੋਸਾਈਡ ਨਹੀਂ ਹੋ ਰਿਹਾ। ਅਸੀਂ ਤਰਸ ਹੀ ਗਏ ਹਾਂ ਕਿ ਇੰਟਰਨੈਸ਼ਨਲ ਅਫੇਅਰਸ ਜਿਹੜੇ ਨੇ ਉਹ ਥੋੜੇ ਘੱਟ ਹੋ ਜਾਣ ਤੇ ਉਸੇ ਤਰ੍ਹਾਂ ਸਾਡੀ ਡੋਮੈਸਟਿਕ ਪੋਲਿਟਿਕਸ ਦੁਬਾਰਾ ਆ ਜਾਏ। ਲੇਕਿਨ जी ਬਹਰਹਾਲ ਇਹ ਹੀ ਹੈ ਜ਼ਿੰਦਗੀ, ਇਸੇ ਤਰ੍ਹਾਂ ਹੀ ਚੱਲਣਾ ਹੈ। जी ਜੋ ਤੁਸੀਂ ਇਹ ਮੁਜ਼ਾਕਰਾਤ ਦੀ ਗੱਲ ਪੇ ਕਰਦੇ ਹੋ, ਇਹਦੇ ਵਿੱਚ ਇਹ ਵੇ ਕਿ ਟਰੰਪ ਦੀ ਐਡਮਿਨਿਸਟ੍ਰੇਸ਼ਨ ਬਹੁਤ ਬੁਰੀ ਤਰ੍ਹਾਂ ਬਾਕਸ ਇਨ ਹੋ ਗਈ ਹੈ। ਦੋ ਡਿਫਰੈਂਟ ਜਿਹੜੇ ਨੇ ਗਰੁੱਪਸ ਦੇ ਦਰਮਿਆਨ, ਇੱਕ ਜਿਹੜੇ ਜਿਨ੍ਹਾਂ ਵਿੱਚ ਥੋੜੀ ਸੈਨਿਟੀ ਹੈ ਉਹ ਹਕੀਕਤ ਨੂੰ ਸਮਝਦੇ ਨੇ ਪਏ। ਉਹਨਾਂ ਨੇ ਆਖਿਆ ਕਿ ਇਹ ਅਟੈਕ ਜਿਹੜਾ जी ਹੈ ਇਹ ਅਚੀਵੇਬਲ ਨਹੀਂ, ਕਿਉਂਕਿ ਤੁਹਾਡਾ ਆਬਜੈਕਟਿਵ ਹੈ ਵੇ ਹਮਲੇ ਦਾ ਕਿ ਤੁਸੀਂ ਈਰਾਨ ਦੀ ਰਜੀਮ ਨੂੰ ਡੀਕੈਪੀਟੇਟ ਕਰਨਾ ਹੈ ਤੇ ਈਰਾਨ ਦੇ ਉੱਤੇ ਕਿਸੇ ਕਿਸਮ ਦਾ ਤੁਹਾਨੂੰ ਆਪਣਾ ਕੰਟਰੋਲ ਚਾਹੀਦਾ ਹੈ ਜਾਂ ਆਪਣੀ ਕੋਈ ਪਪੇਟ ਰਜੀਮ ਚਾਹੀਦੀ ਹੈ। ਹੁਣ ਮਸਲਾ ਇਹ ਵੇ ਕਿ ਈਰਾਨ ਦਾ ਜਿਹੜਾ ਪੂਰਾ ਸਿਸਟਮ ਹੈ ਉਹ ਇਸ ਤਰ੍ਹਾਂ ਦਾ ਵੇ, ਉਹ जी ਇੰਨਾ ਲੇਅਰਡ ਹੈ ਕਿ ਇੱਕ ਦੋ ਈਵਨ ਕਿ 10-15 ਲੋਕਾਂ ਨੂੰ ਵੀ ਟੌਪ ਤੇ ਮਾਰਨ ਦੇ ਬਾਅਦ ਉਹ ਮਕਸਦ ਅਚੀਵ ਨਹੀਂ ਹੋ ਸਕਦਾ। ਉਹਦੇ ਵਾਸਤੇ ਤੁਹਾਨੂੰ ਫੁੱਟ ਸੋਲਜਰ ਜਿਹੜੇ ਨੇ ਨਾ, ਗਰਾਊਂਡ जी ਇਨਵੇਜਨ ਤੁਹਾਨੂੰ ਕਰਨੀ ਪਵੇਗੀ। ਤੇ ਦੂਸਰੀ ਜਿਹੜੀ ਪਾਰਟੀ ਹੈ ਉਹ ਜ਼ਾਇਨਿਸਟ ਲੌਬੀ ਹੈ, ਉਹ बूट ऑन ਆਂਦੀ ਹੈ ग्राउंड। ਕਿ ਇਹ ਸਾਡਾ ਆਖਰੀ ਮੌਕਾ ਹੈ, ਸਾਨੂੰ ਇਹਨੂੰ ਕਰ ਜਾਣਾ ਚਾਹੀਦਾ ਹੈ। ਕਿਉਂਕਿ ਉਹਨਾਂ ਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਕਿ ਜਿਹੜਾ USA ਵੇ ਉਹ ਇੱਕ ਜੰਗ ਦਾ ਹਿੱਸਾ ਬਣ ਜਾਏ, ਫਿਰ ਉਹ ਲੰਬੀ ਵਾਰ ਆਫ ਅਟ੍ਰੀਸ਼ਨ ਬਣ ਜਾਏ, ਤਾਂ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਕੋਈ ਗੱਲ ਨਹੀਂ, ਸਾਡਾ ਕੀ ਜਾਏਦਾ। ਤੇ ਸਾਨੂੰ ਪਤਾ जी ਹੈ ਕਿ ਇਹ ਸਭ ਕੁਝ ਇਸ ਤਰ੍ਹਾਂ ਹਾਸਿਲ ਤੇ ਨਹੀਂ ਹੋ ਸਕਦਾ ਇੱਕ ਦਿਨ 'ਚ, ਇੱਕ ਘੰਟੇ 'ਚ, ਜੋ ਟਰੰਪ ਨੂੰ ਪਸੰਦ ਹੈ ਕਿ ਬਸ ਤੁਸੀਂ ਜਾਓ, ਔ ਐਂਡ ਸ਼ੌਕ ਹੋਵੇ, ਤੁਹਾਡਾ ਟਾਰਗੇਟ ਅਚੀਵ ਹੋ ਜਾਏ। ਉਹ ਈਰਾਨ ਦੀ ਸੂਰਤ 'ਚ ਉਹਨਾਂ ਨੂੰ ਸਮਝ ਆ ਗਈ ਹੈ ਕਿ ਅਸਾਂ ਪ੍ਰੈਸ਼ਰ ਬਿਲਡਅਪ ਕਰਕੇ ਵੇਖ ਲਿਆ ਵੇ, ਅਸੀਂ ਬਿਲਕੁਲ ਉਹਦੇ ਜਿਹੜੇ ਨੀਅਰੈਸਟ ਕਲੋਜ਼ੈਸਟ ਵਾਟਰਸ ਦੇ ਵਿੱਚ ਜਾ ਕੇ ਉਹਨੂੰ ਧਮਕਾ ਕੇ ਵੇਖ ਲਿਆ ਵੇ। ਅਸਾਂ ਉਹਦੇ ਉੱਤੇ ਰॉयटर्स ਦੀ ਸੂਰਤ ਵਿੱਚ ਇਹ जी ਚੀਜ਼ ਗੇਜ ਕਰਕੇ ਵੇਖ ਲਈਏ ਕਿ ਅਗਰ ਉਹਦੇ ਅੰਦਰ ਤੁਸੀਂ ਇੰਤਸ਼ਾਰ ਫੈਲਾਓ, ਅੱਗਾਂ ਲਾਓ, ਤੇ ਫਿਰ ਕੀ ਸੂਰਤ ਹਾਲ ਹੈ। ਤੇ ਇਹ ਜਿਹੜੀ ਹਕੂਮਤ ਹੈ ਇਹ ਤੇ ਟਿਕੀ ਹੈ, ਤੇ ਇਹ ਤੇ ਕਿਸੇ ਆਈਡੀਓਲੋਜੀ ਦੇ ਉੱਤੇ ਵੇ, ਤੇ ਲੋਕਾਂ ਨੂੰ ਜਿੰਨਾ ਅਸੀਂ बिल्कुल ਤੰਗ ਕਰਨੇ ਆ, ਸਕੁਈਜ਼ ਕਰਨੇ ਆ, ਉਹਨੇ ਉਹ ਕੰਸੋਲੀਡੇਟ ਹੋ ਜਾਂਦੇ ਨੇ। ਤੇ ਇਹ ਇਰਾਨੀਅਨ ਨੈਸ਼ਨਲਿਜ਼ਮ ਜਿਹੜੀ ਉਹ ਬੜੀ जी ਡਿਫਰੈਂਟ ਚੀਜ਼ ਹੈ। ਤੇ ਉਹਦੇ बिल्कुल ਵਿੱਚ ਹੁਣ ਇਹ ਮੁਜ਼ਾਕਰਾਤ ਇਹ ਨੇ ਕਿ ਰੀਜਨ ਦਾ ਇਹ ਵੇ ਕਿ ਰੀਜਨਲ ਪਾਵਰਸ ਚਾਹ ਰਹੀਆਂ ਨੇ ਕਿ ਦੋਵਾਂ ਪਾਰਟੀਆਂ ਨੂੰ ਕੋਈ ਫੇਸ ਕੀਪਿੰਗ ਦੇ ਦਿੱਤੀ ਜਾਵੇ। ਟਰੰਪ ਨੂੰ ਇਸ ਵਕਤ ਜ਼ਰੂਰਤ ਹੈ, ਉਹ ਜੰਗ ਨਹੀਂ ਕਰਨਾ ਚਾਹੁੰਦਾ, ਉਹਨੂੰ ਹੈ ਕਿ ਮੈਨੂੰ ਕੋਈ ਵਿਨ ਵਿਨ जाहिर ਸਿਚੁਏਸ਼ਨ जाहिर ਆਪਟਿਕਸ ਦੇ ਤੌਰ ਤੇ ਦੇ ਦਿੱਤੀ ਜਾਵੇ, ਜਿਹਦੇ ਨਾਲ ਮੈਂ ਘਾਟ ਹੋ ਜਾਵਾਂ। ਜਿਵੇਂ ਪਿਛਲੀ ਦਫਾ 12 ਦਿਨ ਦੀ ਜਿਹੜੀ ਜੰਗ ਹੋਈ ਸੀ ਉਹਦੇ ਵਿੱਚ ਅਲਟੀਮੇਟਲੀ ਰੀਜਨਲ ਪਾਵਰਸ ਨੇ ਈਰਾਨ ਨੂੰ ਇਹ ਮਨਵਾਇਆ ਸੀ ਕਿ ਤੁਸੀਂ ਆਪਣੇ ਨਿਊਕਲੀਅਰ ਜਿਹੜੇ ਤੁਹਾਡੇ ਸੈਲਰਸ ਨੇ ਉਹਨਾਂ ਨੂੰ ਖਾਲੀ ਕਰੋ। ਤੇ ਉਹਦੇ ਬਾਅਦ ਗਲਫ ਵਿੱਚ ਜਿਹੜੀ ਉਹ 에ਅਰ ਬੇਸ ਖਾਲੀ ਕਰਵਾਈ ਸੀ, ਤੇ ਦੋਵਾਂ ਪਾਰਟੀਆਂ ਨੇ ਉਹਨਾਂ ਦੇ ਉੱਤੇ ਅਟੈਕ ਕਰਕੇ ਆਪਣੀ ਡੋਮੈਸਟਿਕ ਪਾਪੂਲੇਸ਼ਨ ਨੂੰ ਆਖਿਆ ਸੀ ਜੀ ਅਸੀਂ ਹਮਲਾ ਕਰ ਦਿੱਤਾ ਤੇ ਅਸੀਂ ਜਿੱਤ ਗਏ ਹਾਂ। ਹੁਣ ਈਰਾਨ ਨੇ ਆਖਿਆ ਕਿ कम ਖਾਸ कर ਤੌਰ ਤੇ दिया। ਆਇਤੁੱਲਾ ਖਮਨਾਈ ਨੇ बिल्कुल ਕਿ ਇਹ ਤਮਾਸ਼ਾ ਜ਼ਿਆਦਾ ਅਰਸਾ ਨਹੀਂ ਚੱਲ ਸਕਦਾ। ਮਤਲਬ ਇਹ ਕੋਈ ਫਿਲਮ ਦੀ ਸ਼ੂਟਿੰਗ ਤੇ ਨਹੀਂ ਕਿ ਤੁਸੀਂ ਇਹ ਜਿਹੜਾ ਨਾ ਉਹ ਥੱਪੜ ਦੀ ਐਕਟਿੰਗ ਕਰੋ ਤੇ ਅਸੀਂ ਫਿਰ ਉਹਦੇ ਬਾਅਦ ਆਖੀਏ ਬਹੁਤ ਜ਼ੋਰ ਦਾ ਲੱਗ ਗਿਆ, ਫਿਰ ਅਸੀਂ ਇੱਕ ਚਮਾਟ ਮਾਰੀਏ ਤੇ ਤੁਸੀਂ ਆਖੋ ਹਾਂਜੀ ਬੜੇ ਜ਼ੋਰ ਦੀ ਲੱਗੀ ਹੈ। ਤੇ ਇਹ ਕੋਈ ਫਿਲਮੀ ਸਿਚੁਏਸ਼ਨ ਤੇ ਨਹੀਂ, ਹਕੀਕਤ ਹੈ। ਤਮਾਸ਼ਾ ਰੋਜ਼-ਰੋਜ਼ ਨਹੀਂ ਚੱਲ ਸਕਦਾ। ਅਗਰ ਤੁਸੀਂ ਹੁਣ ਸਾਡੇ ਤੇ ਅਟੈਕ ਕਰਨਾ ਹੈ ਤੇ ਫਿਰ ਇੱਕ ਰੀਜਨਲ ਵਾਰ ਬਣੇਗੀ, ਉਹਦੇ ਵਿੱਚ ਤੁਸੀਂ ਵੀ ਨਹੀਂ ਬਚੋਗੇ, ਰੀਜਨ ਵੀ ਨਹੀਂ ਬਚੇਦਾ, ਤੇ ਅਸੀਂ ਉਹਦਾ ਬਹੁਤ ਡਿਸਾਈਸਿਵ ਕਿਸਮ ਦਾ ਜਿਹੜਾ ਨਾ ਰਿਐਕਸ਼ਨ ਦੇਵਾਂਗੇ, ਜਿਹਦੇ ਵਿੱਚ ਚਾਈਨਾ ਤੇ ਰਸ਼ੀਆ ਦੀ ਬਰਾਬਰ जवाब ਜਿਹੜੀ ਉਹ देंगे बिल्कुल। ਸਪੋਰਟ ਹੈ ਹਰ ਸੂਰਤ ਵਿੱਚ ਮੌਜੂਦ ਹੈ। ਤੇ ਈਰਾਨ ਦਾ ਆਪਣਾ ਬਲਿਸਟਿਕ ਮਿਜ਼ਾਈਲ ਪ੍ਰੋਗਰਾਮ ਜਿਹੜਾ ਉਹ ਇੰਨਾ ਐਡਵਾਂਸ ਹੈ ਕਿ ਇਸਰਾਈਲ ਤੇ ਸਫਾਈ ਹਸਤੀ ਤੋਂ ਬਿਲਕੁਲ ਹੀ ਮਿਟ ਜਾਏਗਾ ਅਗਰ ਇਹ ਕਿਸੇ ਵੀ ਜੰਗ ਵਿੱਚ ਜਾਂਦੇ ਨੇ। मैं पूछना ये चाह रहा था कि वेखो ईरानी ਜਿਹੜੇ ਸਦਰ ਨੇ ਉਹਨਾਂ ਦਾ ਮੈਂ ਪੜ੍ਹ ਰਿਹਾ ਸੀ ਸਟੇਟਮੈਂਟ। ਉਹਨਾਂ ਨੇ ਕੁਝ ਚੀਜ਼ਾਂ ਆਪਣੇ ਜਿਹੜਾ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਉਹਦੇ ਵਿੱਚ ਦੱਸਿਆ ਕਿ ਜੀ ਮੌਜ਼ੂ ਮਾਹੌਲ ਹੋਵੇ, ਧਮਕੀਆਂ ਤੇ ਗੈਰ ਮਾਕੂਲ ਤਵੱਕੁਆਤ ਕੋਲ ਪਾਕ ਹੋਵੇ, ਇੱਜ਼ਤ ਤਦੱਬਰ ਮਸਾਲਿਅਤ ਦੇ ਅਸੂਲਾਂ ਤੇ ਹੋਵੇ ਤੇ ਮੁਨਸਫਾਨਾ ਤੇ ਮਸਾਵੀ ਮੁਜ਼ਾਕਰਾਤ ਹੋਣ। ਇਹ ਫਿਰ ਤੁਹਾਨੂੰ ਕੀ ਨਜ਼ਰ ਆ ਰਿਹਾ? ਇੱਕ ਤੇ ਉਹ ਚਾਹ ਕੇ ਰਹਿਣਾ ਤੇ ਦੂਜਾ ਫਿਰ ਇਹ ਕਿਸ ਤਰ੍ਹਾਂ ਪੋਸੀਬਲ ਹੋਏਗਾ? ਦੇਖੋ ਇਹ ਫਿਰ ਉਸੇ ਤਰਫ ਜਾ ਰਹੇ ਨੇ ਜਿਹੜੀ ਇਹ ਗਲਤੀ ਮਾਜ਼ੀ 'ਚ ਬਾਰ-ਬਾਰ ਕਰ ਚੁੱਕੇ ਨੇ। ਹੁਣ ਫਿਰ ਮੇਰੇ ਕੋਲ ਕੋਈ ਇਹ ਸਵਾਲ ਵੀ ਕਰ ਸਕਦਾ ਹੈ ਕਿ ਜੀ ਅਗਰ ਮੇਰੀ ਇਹ ਰਾਏ ਵੇ ਕਿ ਇਹਨਾਂ ਨੂੰ ਇਸ ਮੁਜ਼ਾਕਰਾਤ ਦੀ ਮੇਜ਼ ਤੇ ਨਹੀਂ ਬਹਿਣਾ ਚਾਹੀਦਾ ਤੇ ਕੀ ਫਿਰ ਇਹਦੇ ਬਾਅਦ ਜੰਗ ਕਰ ਲੈਣੀ ਚਾਹੀਦੀ ਹੈ। ਜੰਗ ਵਿੱਚ ਅਗਰ ਈਰਾਨ ਦਾ ਦਾਅਵਾ ਹੈ ਕਿ ਅਸੀਂ ਜੰਗ ਬੜਾ ਹੋਣੀ ਹੈ ਨੁਕਸਾਨ ਕਰਾਂਗੇ ਰੀਜਨ ਦਾ ਵੀ ਤੇ ਇਸਰਾਈਲ ਦਾ ਵੀ, ਤੇ ਨੁਕਸਾਨ ਤੇ ਈਰਾਨ ਦਾ ਵੀ ਬਹੁਤ ਕਰ ਹੋਵੇਗਾ। ਸਕਦੇ ਨੇ ਯਾਨੀ। ਤੇ ਕੀ ਫਿਰ ਮੈਂ ਇਹ ਐਡਵੋਕੇਟ ਵੀ ਕਰਨੀ ਆ ਕਿ ਇਹਨਾਂ ਨੂੰ ਬਿਲकुल है ਜੰਗ ਵਿੱਚ बिल्कुल ਟੁਰ ਜਾਣਾ ਚਾਹੀਦਾ? ਨਹੀਂ, ਉਹ ਇੱਕ ਇਨਹਿਊਮਨ ਜੀ ਗੱਲ ਹੈ। ਜੰਗ ਨੂੰ ਕੌਣ ਐਡਵੋਕੇਟ ਕਰੇਗਾ?
ਲੇਕਿਨ ਮੈਂ ਇਹ ਜ਼ਰੂਰ ਪਿਆਨੀ ਆ ਕਿ ਨਹੀਂ ਕਿਸੇ ਵੀ ਬਿਲਕੁਲ ਕਿਸਮ ਦੇ ਮੁਜ਼ਾਕਰਾਤ ਵਾਸਤੇ ਬਹਿ ਕੇ ਇਹ ਸਿਰਫ ਟਾਈਮ ਦੇਣ ਦੇ ਵੈਸਟਰਨ ਪਾਵਰਸ ਨੂੰ, ਕਿਉਂਕਿ ਉਹ ਜੋ ਡਿਸਾਈਡ ਕਰ ਲੈਂਦੇ ਨੇ ਨਾ ਆਪਣੇ ਅਗਲੇ ਹੂੰ ਹੂੰ 20 25 30 ਸਾਲ ਦਾ ਜੋ ਵੀ ਉਹਨਾਂ ਦਾ ਮਨਸੂਬਾ ਹੁੰਦਾ ਹੈ, ਉਹਦੇ ਵਾਸਤੇ ਉਹ ਪਲਾਨ B ਨਹੀਂ ਬਣਾਉਂਦੇ। ਉਹ ਕਰਕੇ ਰਹਿੰਦੇ ਨੇ ਉਹਨਾਂ ਨੇ ਇਹ ਸੋਚ ਲਿਆ ਵੇ ਕਿ ਹਾਂ ਕਿਉਂਕਿ ਬਿਲਕੁਲ ਇਸਰਾਈਲ ਹੈ ਨੂੰ ਸੂਟ ਨਹੀਂ ਕਰਦਾ ਇੱਥੇ ਇੱਕ ਸਟੇਬਲ ਮੁਲਕ ਈਰਾਨ ਦੀ ਸੂਰਤ ਵਿੱਚ ਜਿਹਦੀ ਸੋਵਰੈਨਿਟੀ ਹੈ, ਜੀ ਤੇ ਐਸੀ ਜੀ ਸੂਰਤ-ਏ-ਹਾਲ ਉਹਨੂੰ ਕਾਇਮ ਕਰਨੀ ਹੀ ਹੂੰ ਕਰਨੀ ਹੈ ਜਿਹਦੇ ਵਿੱਚ ਇਸਰਾਈਲ ਜਿਹੜਾ ਹੈ ਨਾ ਉਹਦੇ ਵਾਸਤੇ ਫੇਵਰੇਬਲ ਸਿਚੁਏਸ਼ਨ ਹੋ ਜਾਏ। ਫੇਵਰੇਬਲ ਕੰਡੀਸ਼ਨ ਕਿਸ ਤਰ੍ਹਾਂ ਹੋ ਜਾਏ, ਜਿਵੇਂ ਹਾਂ ਉਹ ਜਾਰਡਨ ਦੇ ਉੱਤੇ ਜਦੋਂ ਉਹਦਾ ਦਿਲ ਕਰਦਾ ਉਹ ਅਟੈਕ ਕਰ ਲੈਂਦਾ, ਕੋਈ ਉਹਨੂੰ ਅੱਗੋਂ ਪੁੱਛਦਾ ਨਹੀਂ। ਲੈਬਨਾਨ ਦੀ ਉਹਨੇ ਸਾਰੀ ਜ਼ਿੰਦਗੀ 에ਅਰ ਫੋਰਸ ਨਹੀਂ ਬਣਨ ਦਿੱਤੀ, ਹੂੰ ਲੈਬਨਾਨ ਉੱਤੇ ਅਟੈਕ ਕਰਦਾ ਹੈ। ਸੀਰੀਆ ਦਾ ਉਹਨੇ ਪੂਰੇ ਦਾ ਪੂਰਾ ਬੇੜਾ ਗਰਕ ਕਰ ਦਿੱਤਾ ਹੈ। ਇਰਾਕ ਜਿਹੜਾ ਉਹ ਵੀ ਤੁਸੀਂ ਵੇਖਿਆ। ਤੋ ਇਹ ਇੱਕ ਐਸਾ ਹੂੰ ਈਰਾਨ ਚਾਹੁੰਦਾ ਹੈ ਕਿ ਜਦੋਂ ਮੇਰਾ ਦਿਲ ਕਰੇ ਮੈਂ ਬਿਲਕੁਲ ਅਟੈਕ ਕਰ ਲਾਂ, ਮੈਨੂੰ ਅੱਗੋਂ ਕੋਈ ਫਿਰ ਜਵਾਬ ਦੇਣ ਵਾਲਾ ਨਾ ਹੋਵੇ। ਸੋਵਰੈਨਿਟੀ ਨਹੀਂ ਚਾਹੀਦੀ। ਜਦੋਂ ਮੇਰਾ ਦਿਲ ਕਰੇ ਮੈਂ ਠੀਕ ਹੈ ਠੀਕ ਆਰਾਮ ਨਾਲ ਬਹਿ ਜਾਵਾਂ। ਫਿਰ ਜਦੋਂ ਠੀਕ ਮੇਰਾ ਦਿਲ ਕਰੇ ਈਰਾਨ ਇੱਕ ਐਸੀ ਹੂੰ ਸੂਰਤ-ਏ-ਹਾਲ ਵਿੱਚ ਹੋਵੇ ਜਿਹੜਾ ਕਿਸੇ ਵੀ ਕਿਸਮ ਦੀ ਆਟੋਨਮੀ ਜਾਂ ਆਪਣੀ ਪਰਸਨਲ ਏਜੰਸੀ ਜਿਹੜੀ ਹੈ ਉਹ ਐਕਸਰਸਾਈਜ਼ ਨਾ ਕਰ ਸਕਦਾ ਹੋਵੇ। ਹੂੰ ਉਹਦੇ ਵਾਸਤੇ ਹੁਣ ਇਰਾਨੀ ਜਿਹੜੇ ਨੇ ਹੂੰ ਉਹ ਇਸ ਗੱਲ ਦੇ ਉੱਤੇ ਫਿਲਹਾਲ ਟਿਕੇ ਨੇ ਕਿ ਅਸੀਂ ਆਮਾਦਾ ਨਹੀਂ, ਲੇਕਿਨ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਈਰਾਨ ਇਟਸੈਲਫ ਇੱਕ ਹਾਂ ਪੋਲੀਟੀਕਲੀ ਬਹੁਤ ਅਵੇਅਰ ਮੁਲਕ ਹੈ, ਤੇ ਉਹਦੇ ਵਿੱਚ ਬਾਹਰ ਲੱਗਦਾ ਹੈ ਕਿ ਨਹੀਂ ਜੀ ਇੱਥੇ ਇੱਕ ਹੀ ਰਜੀਮ ਹੂੰ ਹੈ ਤੇ ਬਸ ਉਹ ਇੱਕ ਮਜ਼ਹਬੀ ਬੁਨਿਆਦਾਂ ਤੇ ਵੇ ਤੇ ਉਹ ਲੋਕਾਂ ਨੂੰ ਉਹਨਾਂ ਨੇ ਕਾਬੂ ਕੀਤਾ ਨਹੀਂ। ਉੱਥੇ ਬੜੀ ਸਟਰੋਂਗ ਅਪੋਜੀਸ਼ਨ ਵੀ ਹੈ, ਨਹੀਂ ਉੱਥੇ ਬੜੀ ਸਟਰੋਂਗ ਲੌਬੀਇੰਗ ਵੀ ਹੈ। ਉਹ ਬਿਲਕੁਲ ਹੈ ਅਪੋਜੀਸ਼ਨ ਤੇ ਲੌਬੀਇੰਗ ਹਮੇਸ਼ਾ ਤੋਂ ਇਹ ਹੈ ਚਾਹੁੰਦੀ ਹੈ ਕਿ ਸਾਡੇ ਵੈਸਟ ਨਾਲ ਤਾਲੁਕਾਤ ਅੱਛੇ ਹੋ ਜਾਣ, ਅਸੀਂ ਵੈਸਟ ਨਾਲ ਹੀ ਤਾਲੁਕਾਤ ਅੱਛੇ ਕਰਕੇ ਆਪਣਾ ਹਾਂ ਅਸੀਂ ਫਿਊਚਰ ਜਿਹੜਾ ਬਿਹਤਰ ਕਰ ਸਕਨੇ ਆ। ਅਗਰ ਇਹ ਫਿਰ ਇਸ ਲਾਲਚ ਦੇ ਵਿੱਚ ਜਾਂ ਇਸ ਵਕਤੀ ਤੌਰ ਠੀਕ ਤੇ ਇਸ ਹਮਲੇ ਨੂੰ ਟਾਲਣ ਵਾਸਤੇ ਕਿਸੇ ਵੀ ਮੇਜ਼ ਤੇ ਬਹਿ ਜਾਂਦੇ ਨੇ, ਤੇ ਅਗਰ ਇਹ ਪਹਿਲਾਂ ਹੂੰ ਜਿਹੜੀ ਨਿਊਕਲੀਅਰ ਡੀਲ ਇਹਨਾਂ ਨੇ ਕੀਤੀ ਸੀ ਹੂੰ JCPOA ਦੀ ਸੂਰਤ ਵਿੱਚ ਬਰਾਕ ਓਬਾਮਾ ਨਾਲ, ਹੂੰ ਉਹਨੂੰ ਯੂਨੀਲੈਟਰਲੀ ਟਰੰਪ ਨੇ ਜਿਹੜਾ ਖਤਮ ਕਰ ਦਿੱਤਾ ਸੀ। ਹੂੰ ਉਹਨੂੰ ਖਤਮ ਹੀ ਇਸ ਵਾਸਤੇ ਕੀਤਾ ਸੀ ਜਿਹਦੇ ਵਿੱਚ ਇਵਨ ਹਾਂ ਯੂਰਪ ਬਿਲਕੁਲ ਪਾਰਟੀ ਸੀ, ਗਰੰਟਰ ਸਨ ਯੂਰਪ। ਇੱਕ ਪੀਸਫੁਲ ਪ੍ਰੋਗਰਾਮ ਜੀ ਸੀ ਜਿਹਦੇ ਵਿੱਚ ਹੂੰ ਜਿਹੜਾ ਉਸ ਜਿਹੜਾ ਇੰਟਰਨੈਸ਼ਨਲ ਨਿਊਕਲੀਅਰ ਪ੍ਰੋਗਰਾਮ ਦੇ ਜਿਹੜੇ ਟ੍ਰੀਟੀ ਏ ਉਹਦੇ ਇੰਸਪੈਕਟਰ ਉੱਥੇ ਮੌਜੂਦ ਸਨ ਜਿਹੜੇ ਉਹਨੂੰ ਮੋਨੀਟਰ ਪੇ ਕਰਦੇ ਸਨ। ਯੂਨੀਲੈਟਰਲੀ ਟਰੰਪ ਨੇ ਆਖਿਆ ਮੈਂ ਇਹਦੇ ਚੋਂ ਨਿਕਲਣਾ। ਆਏ ਕਿਉਂ? ਬਿਲਕੁਲ ਕਿਉਂਕਿ ਆਈ ਟਰੰਪ ਆਪਣੀ ਪਹਿਲੀ ਹੀ ਜਿਹੜਾ ਟੈਨਿਓਰ ਸੀ ਉਹਦੇ ਵਿੱਚ ਉਹ ਇਸਰਾਈਲ ਨਾਲ ਇਹ ਡੀਲ ਕਰ ਚੁੱਕਿਆ ਸੀ ਕਿ ਈਰਾਨ ਦੇ ਉੱਤੇ ਅਟੈਕ ਕਰਨਾ ਹੀ ਕਰਨਾ ਹੈ, ਤੇ ਈਰਾਨ ਦੇ ਉੱਤੇ ਅਟੈਕ ਕਰਨ ਵਾਸਤੇ ਕੋਈ ਬਹਾਨਾ ਚਾਹੀਦਾ ਸੀ ਜੀ ਕਿ ਉਹ ਨਿਊਕਲੀਅਰ ਇਨਰਿਚਮੈਂਟ ਕਰਦੇ ਨੇ ਪਏ ਤੇ ਸਹੀ ਉਹਨਾਂ ਨੇ ਐਟਮ ਬੰਬ ਬਣਾ ਲੈਣਾ, ਉਹਦੇ ਤੋਂ ਪਹਿਲਾਂ ਇਹਨਾਂ ਦਾ ਅਸਾਂ ਬੰਦੋਬਸਤ ਕਰਨਾ ਹੈ। ਹੁਣ ਉਹ ਤੇ ਗੱਲ ਸਾਬਤ ਹੋ ਗਈ ਕਿ ਉਹਨਾਂ ਕੋਲ ਸਿਰਫ ਠੀਕ ਨਿਊਕਲੀਅਰ ਥ੍ਰੈਸ਼ਹੋਲਡ ਸਟੇਟ ਹੈ ਵੇ, ਉਹਨਾਂ ਕੋਲ ਨਿਊਕਲੀਅਰ ਆਰਸਨਲ ਕੋਈ ਨਹੀਂ। ਤੇ ਹੁਣ ਉਹਨਾਂ ਨੇ ਖੁੱਲ ਕੇ ਆਖਿਆ ਜੀ ਨਹੀਂ ਨਿਊਕਲੀਅਰ ਸਾਡਾ ਹੂੰ ਪ੍ਰੋਬਲਮ ਨਹੀਂ, ਅਸੀਂ ਉਹਦੇ ਜਿਹੜੀ ਵੀ ਹਕੂਮਤ ਉੱਤੇ ਹੈ ਵੇ ਅਸੀਂ ਉਹਨੂੰ ਚੇਂਜ ਕਰਨਾ ਚਾਹੁੰਦੇ ਆ, ਅਸੀਂ ਉਹਦੇ ਨਾਲ ਚੱਲ ਨਹੀਂ ਸਕਦੇ। ਈਰਾਨ ਨੂੰ ਹੂੰ ਖਾਸ ਤੌਰ ਤੇ ਰੀਜਨਲ ਪਾਵਰਸ ਜਿਹੜੇ ਨੇ ਨਾ ਬਹੁਤ ਪੁਸ਼ ਪੇ ਕਰਦੇ ਨੇ ਕਿ ਨੈਗੋਸੀਏਸ਼ਨ ਦੀ ਟੇਬਲ ਤੇ ਬਹਿ ਜਾਓ, ਕੋਈ ਨਾ ਕੋਈ ਇਹਦੇ ਵਿੱਚੋਂ ਗੱਲ ਨਿਕਲੇਗੀ। ਤੇ ਈਰਾਨ ਜਿਹੜਾ ਜ਼ਾਹਿਰ ਵਕਤੀ ਤੌਰ ਤੇ ਇਸ ਗੱਲ ਨੂੰ ਟਾਲਣ ਵਾਸਤੇ ਬਹਿ ਜਾਏਦਾ, ਲੇਕਿਨ ਟੈਕਨੀਕਲੀ ਉਹ ਥੋੜਾ ਜਿਹਾ ਟਾਈਮ ਦੇਵੇਦਾ ਵੈਸਟ ਨੂੰ। ਵੈਸਟ ਜਿਹੜਾ ਉਹ ਦੁਬਾਰਾ ਆਵੇਗਾ, ਉਹ ਅਗਲੀ ਦਫਾ ਵੀ ਨਾ ਹੋਇਆ ਤੇ ਫਿਰ ਉਹਦੇ ਬਾਅਦ ਦੁਬਾਰਾ ਆਵੇਗਾ। ਵੈਸਟ ਨੂੰ 20 ਸਾਲ ਲੱਗੇ ਨੇ ਬਸ਼ਾਰ ਉਲ ਹਸਦ ਦੁਬਾਰਾ ਨੂੰ ਆਵੇਗਾ ਬਸ ਆਪਣੀ ਜਗ੍ਹਾ ਤੋਂ ਹਟਾਉਣ ਵਾਸਤੇ। 20 ਸਾਲ ਉਹ ਦੀਮਕ ਵਾਂਗੂ ਸੀਰੀਆ ਨੂੰ ਖਾਂਦੇ ਰਹੇ ਨੇ। ਸੀਰੀਆ ਸ਼ਦੀਦ ਸੈਂਕਸ਼ਨਸ ਦੇ ਬਾਵਜੂਦ ਕਿਸੇ ਨਾ ਕਿਸੇ ਤਰੀਕੇ ਨਾਲ ਖੜਾ ਰਿਹਾ ਵੇ। ਸੀਰੀਆ ਆਪਣੀ ਸੋਵਰੈਨਿਟੀ ਬਣਾਏ ਰੱਖਿਆ ਉਹਨੇ। ਉੱਥੇ ਲੋਕ ਭੁੱਖੇ ਮਰਦੇ ਰਹੇ ਨੇ ਲੇਕਿਨ ਸੀਰੀਆ ਆਪਣੀ ਜਗ੍ਹਾ ਤੇ ਕਾਇਮ ਰਿਹਾ। 20 ਸਾਲ ਤੱਕ ਉਹਨਾਂ ਨੇ ਵੇਟ ਕੀਤਾ ਹੈ। ਆਪਣਾ ਇੱਕ ਸੂਟੇਬਲ ਮੂਮੈਂਟ ਵੇਖ ਕੇ ਉਹਨਾਂ ਨੇ ਉਹ ਹਕੂਮਤ ਟੌਪਲ ਕੀਤੀ ਹੈ, ਆਪਣੀ ਮਰਜ਼ੀ ਦਾ ਉੱਥੇ ਜਿਹੜਾ ਨਾ ਇੰਸਟਾਲ ਕੀਤਾ। ਉਹਦੇ ਬਾਅਦ ਪਹਿਲਾ ਕੰਮ ਇਸਰਾਈਲ ਨੇ ਇਹ ਕੀਤਾ ਕਿ ਜਿੰਨਾ ਵੀ ਮਿਲਟਰੀ ਇਨਫਰਾਸਟ੍ਰਕਚਰ ਸੀ ਸੀਰੀਆ ਦਾ ਉਹਦੀ ਬੰਬਾਰਡਮੈਂਟ ਕੀਤੀ ਹੈ। ਤੇ ਯੂਰਪ ਤੇ ਕਿਸੇ ਨੇ ਇਸ ਗੱਲ ਦੀ ਰਿਪੋਰਟਿੰਗ ਵੀ ਨਹੀਂ ਕੀਤੀ ਕਿ ਅਸਾਂ ਉਹਨਾਂ ਦੇ ਜੰਗੀ ਸਾਜ਼ੋ ਸਮਾਨ ਤੋਂ ਲੈ ਕੇ ਉਹਨਾਂ ਦੇ ਰੇਡਾਰ ਸਿਸਟਮ ਤੱਕ, ਉਹਨਾਂ ਦੇ ਹਵਾਈ ਜਹਾਜ਼ ਤੱਕ, ਉਹਨਾਂ ਦੇ ਈਵਨ ਕੰਟੋਨਮੈਂਟਸ ਤੱਕ ਸੀਰੀਆ ਨੇ ਟਾਰਗੇਟਡ ਅਟੈਕ ਕਰਕੇ ਬਿਲਕੁਲ ਬੰਬਾਰਡ ਕਰਕੇ ਲੈਵਲ ਕਰ ਦਿੱਤੇ ਨੇ।